व्यूअर्स वेलकम बैक इन आवर प्रोग्राम जी डॉक्टर साहब साडी अगली ईमेल टाउनसविल ਆਸਟ੍ਰੇਲੀਆ ਤੋਂ ਵੀਰ ਜਤਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਮੈਂ ਆਪ ਜੀ ਦਾ ਪ੍ਰੋਗਰਾਮ ਕਦੀ ਮਿਸ ਨਹੀਂ ਕੀਤਾ। ਪੰਥ ਨੂੰ ਬਹੁਤ-ਬਹੁਤ ਵਧਾਈ ਭਾਈ ਨਵਤੇਜ ਸਿੰਘ ਅਤੇ ਭਾਈ ਹਰਚੰਦ ਸਿੰਘ ਦੀ ਰਿਹਾਈ ਤੇ। ਪਰ ਕੁਝ ਲੋਕ ਫੇਸਬੁੱਕ ਤੇ ਇਹ ਕਹਿ ਰਹੇ ਨੇ ਕਿ ਇਹ ਸਾਰੀ ਸੁਮੇਧ ਸੈਣੀ ਦੀ ਚਾਲ ਸੀ ਪੁੱਲੇ ਨੂੰ ਮਰਵਾਉਣ ਦੀ, ਤਾਂ ਕਿ ਉਸ ਦੇ ਪਾਪਾਂ ਦਾ ਪਟਾਰਾ ਨਾ ਖੁੱਲ ਸਕੇ। ਹੁਣ ਤੱਕ ਭਾਰਤ ਦੀ ਕਿਸੇ ਅਦਾਲਤ 'ਚੋਂ ਕੋਈ ਫੈਸਲਾ ਕਦੀ ਸਿੰਘਾਂ ਦੇ ਹੱਕ ਵਿੱਚ ਨਹੀਂ ਆਇਆ, ਇਸ ਲਈ ਇਹ ਕਿਤੇ ਕੋਈ ਚਾਲ ਤਾਂ ਨਹੀਂ। ਇਸ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਭ ਤੋਂ ਪਹਿਲਾਂ ਵੀਰ ਜਤਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਟਾਊਨਸਵਿਲ ਆਸਟ੍ਰੇਲੀਆ ਤੋਂ ਲਿਖਿਆ। ਜੀ ਜੀ। ਉਹਨਾਂ ਨੇ ਪਿਛਲੇ ਦਿਨਾਂ 'ਚ ਜਿਹੜਾ ਫੈਸਲਾ ਜੀਤੇ ਪੂਲੇ ਦੇ ਕੇਸ 'ਚ ਜਿਹੜੇ ਦੋ ਸਿੰਘ, ਪਹਿਲਾਂ ਮੈਨੂੰ ਦੋ ਦੀ ਖਬਰ ਹੀ ਸੀ, ਪਰ ਮੈਂ ਟ੍ਰਿਬਿਊਨ ਜਦੋਂ ਡਿਟੇਲ 'ਚ ਦੇਖੀ ਜੀ ਬੇਸ਼ੱਕ ਪ੍ਰਮੁੱਖ ਨਾਂ ਦੋ ਹੀ ਆਉਂਦੇ ਰਹੇ ਨੇ, ਨਵਤੇਜ ਸਿੰਘ ਔਰ ਹਰਚੰਦ ਸਿੰਘ, ਇੱਕ ਬਟਾਲੇ ਦੇ ਨੇ, ਇੱਕ ਮਾੜੀ ਕੰਬੋਕੇ ਪਿੰਡ ਦੇ ਨੇ, ਪਰ ਤੀਸਰਾ ਨਾਂ ਹਰਪ੍ਰੀਤ ਸਿੰਘ ਦਾ ਵੀ ਹੈ। ਭਾਵੇਂ ਉਹਨਾਂ ਦੇ ਉੱਤੇ ਸ਼ਾਇਦ ਜ਼ਿਆਦਾ ਚਾਰਜ ਨਾ ਹੋਏ, ਕੰਸਪੀਰੇਸੀ ਦਾ ਹੋਏਗਾ ਨਾਲ। ਜੀ ਜੀ। ਸੋ ਇਹਨਾਂ ਤਿੰਨਾਂ ਨੂੰ ਹੀ ਸੈਸ਼ਨ ਜੱਜ ਨੇ ਬਰੀ ਕਰ ਦਿੱਤਾ ਹੈ, ਪ੍ਰੂਫ ਦੀ ਘਾਟ, ਲੈਕ ਆਫ ਐਵੀਡੈਂਸ ਇਸ ਦੇ ਥੱਲੇ। ਹੁਣ ਉਸ ਦੇ ਉੱਤੇ ਬੇਸ਼ੱਕ ਇਹਨਾਂ ਨੇ, ਵੀਰ ਜੀ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਜਤਿੰਦਰ ਸਿੰਘ ਜੀ ਨੇ, ਪਰ ਕਿਉਂਕਿ ਇਹ ਵੀ ਸਾਡੀ ਆਦਤ ਹੈ ਕਿ ਵੀ ਅਸੀਂ ਕਈ ਵਾਰ ਜਿੱਥੇ ਜਿਹੜੀ ਯੂਨੀਕ ਵਿਕਟਰੀ ਹੁੰਦੀ ਹੈ ਉਹਦੇ 'ਚ ਵੀ ਉਹਨੂੰ ਪੀਰੇਟਡ ਵਿਕਟਰੀ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਕਿ ਵੀ ਉਹਦੇ 'ਚ ਵੀ ਅਸੀਂ ਜਾਂ ਪੰਜਾਬੀ 'ਚ ਕਹਿੰਦੇ ਨੇ ਵੀ ਦੁੱਧ 'ਚ ਵੀ ਕਾਂਜੀ ਪਾਉਣਾ। ਸੋ ਜ਼ਾਹਰ ਹੈ ਕਿ ਮੀਡੀਆ ਦੇ ਉੱਤੇ ਉਹਨਾਂ ਵਿਚਾਰਿਆਂ ਨੇ, ਉਹ ਤਾਂ ਅੰਦਰੋਂ ਤਾਂ ਖੁਸ਼ ਨੇ, ਲੇਕਿਨ ਕਿਉਂਕਿ ਚਰਚਾ ਹੈ ਤਾਂ ਉਹਨਾਂ ਨੇ ਪੁੱਛਿਆ ਕਿ ਵੀ ਕਿਤੇ ਇਹ ਚਾਲ ਤਾਂ ਨਹੀਂ ਹੈ, ਕਿਉਂਕਿ ਇਹ ਜਿਹੜਾ ਪੂਲਾ ਹੈ, ਜੀਤਾ ਪੂਲਾ, ਇਹ ਸੁਮੇਧ ਸੈਣੀ ਦਾ ਭਰਾ ਬਣਿਆ ਹੋਇਆ ਸੀ। ਉਹਦੇ ਇੱਕ ਸਟੇਜ ਸੀ ਕਿ ਇਹਦੇ ਕੋਲ 70 ਦੇ ਲਗਭਗ ਸੋਫਿਸਟੀਕੇਟ ਵੈਪਨ ਔਰ ਇੰਨੇ ਹੀ ਉਹਦੇ ਬੋਡੀਗਾਰਡ ਸੀ ਉਹਨੂੰ ਦਿੱਤੇ ਹੋਏ। ਔਰ ਸੁਮੇਧ ਸੈਣੀ ਦਾ ਪਿਓ ਜਿਹੜਾ RC ਸਿੰਘ, ਇਹ ਚੀਫ ਇੰਜੀਨੀਅਰ ਰਿਟਾਇਰ ਹੋਇਆ ਸੀ ਹਿਮਾਚਲ 'ਚੋਂ ਜੀ, ਜਦੋਂ ਉਹ ਮਰਿਆ ਤੇ ਉਹਦੇ ਮੈਂ ਖੁਦ ਦੇਖਿਆ ਟ੍ਰਿਬਿਊਨ ਦੇ ਵਿੱਚ, ਉਹਦੇ ਜਿਹਦੇ ਮਰੇ ਦੇ ਭੋਗ ਦਾ ਇਸ਼ਤਿਹਾਰ ਸੀ ਤੇ ਦੁਖੀ ਹਿਰਦੇ, ਜਿੱਥੇ ਪੁੱਤਰਾਂ ਦੇ ਨਾਂ ਸੀ ਉਹਦੇ RC ਸਿੰਘ ਦੇ, ਜਿਨ੍ਹਾਂ 'ਚ ਇੱਕ ਸੁਮੇਧ ਸੈਣੀ ਹੈ, ਇੱਕ ਹੋਰ IAS ਹੈ, ਉਹਦੇ 'ਚ ਪੂਲੇ ਦਾ ਨਾਂ ਵੀ ਸੀ ਕਿਉਂਕਿ ਇਹਦਾ ਭਰਾ। ਔਰ ਇਹਦੇ ਕਹਿਣ ਦੇ ਥੱਲੇ ਹੀ ਸੁਮੇਧ ਸੈਣੀ ਦੇ ਥੱਲੇ ਔਰ KP ਗਿੱਲ ਦੀ ਓਵਰਆਲ ਜਿਹੜੀ ਹੈ ਰਹਿਨੁਮਾਈ ਥੱਲੇ ਇਹਨੇ ਸੈਂਕੜਿਆਂ ਸਿੱਖ ਪਰਿਵਾਰ ਰੋਲੇ, ਹਜ਼ਾਰਾਂ ਘਰਾਂ ਦੇ ਵਿੱਚ ਜਾ ਕੇ ਇਹਨਾਂ ਨੇ ਬਦਫੈਲੀਆਂ ਕੀਤੀਆਂ ਜੀ। ਔਰ ਜਿਸ ਕੇਸ ਦੇ ਵਿੱਚ ਪੂਲਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸੀ 2008 ਤੋਂ, ਜਦੋਂ ਕਿ ਇਹਨਾਂ ਦੋ ਸਿੰਘਾਂ ਨੂੰ ਮੌਕਾ ਮਿਲਿਆ ਉਸ ਨੂੰ ਬਣਦੀ ਸਜ਼ਾ ਦੇਣ ਦਾ, ਉਹ ਜੋਗਾ ਸਿੰਘ ਖਾਨਪੁਰ ਦੇ ਪਰਿਵਾਰ ਦੇ 8 ਜੀ ਇਹਨੇ ਮਾਰੇ ਪੂਲੇ ਨੇ। ਇਸ ਤੋਂ ਇਲਾਵਾ ਕਿਵੇਂ ਡਿਸਟ੍ਰਿਕਟ ਰੋਪੜ ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ, ਜਿਨ੍ਹਾਂ ਦਾ ਬਾਰੇ ਇਹਨੂੰ ਸ਼ੱਕ ਸੀ ਸੁਮੇਧ ਸੈਣੀ ਨੂੰ ਕਿ ਜਿਹੜਾ ਚੰਡੀਗੜ੍ਹ ਦੇ ਉੱਤੇ ਬੰਬ ਹਮਲਾ ਹੋਇਆ ਉਹਨੇ ਕੀਤਾ, ਉਹਨਾਂ ਦੇ ਪੂਰੇ ਘਰ ਨੂੰ ਅੱਗ ਲਾ ਕੇ ਸਾੜਤੀ ਸੀ। ਇਹ ਪੂਲੇ ਨੂੰ ਹੀ ਭੇਜਿਆ ਸੀ। ਪੂਲੇ ਨੇ ਕਿਹਾ ਸੀ ਮੈਂ 24 ਘੰਟੇ ਦੇ ਵਿੱਚ ਬਦਲਾ ਲਾਂਗਾ, ਮੇਰੇ ਭਰਾ 'ਤੇ ਹਮਲਾ ਹੋਇਆ। ਔਰ ਉਹਨਾਂ ਦੇ ਵਿੱਚ ਉਹਨਾਂ ਦੀ ਬਿਰਧ ਦਾਦੀ ਸੀ 80 ਸਾਲ ਦੀ, ਪੋਤੀ ਸੀ ਛੋਟੀ 7-8 ਸਾਲ ਦੀ, ਔਰ ਹੋਰ ਘਰ ਦੀਆਂ ਬੀਬੀਆਂ। ਸੋ ਇਸ ਕਿਸਮ ਦੇ ਜ਼ਾਲਮ ਨੂੰ ਹੁਣ ਇਹ ਜਿਹੜੇ ਜੋਗਾ ਸਿੰਘ ਖਾਨਪੁਰ ਦੇ ਕੇਸ ਦੇ ਵਿੱਚ ਪੂਲਾ ਅੰਮ੍ਰਿਤਸਰ ਜੇਲ੍ਹ 'ਚ ਸੀ, ਔਰ ਇਹ ਦੋਵੇਂ ਸਿੰਘ ਨਵਤੇਜ ਸਿੰਘ ਔਰ ਹਰਚੰਦ ਸਿੰਘ ਕੋਈ ਹੋਰ ਕੇਸ ਦੇ ਵਿੱਚ ਵੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ। ਇਹਨਾਂ ਦੀ ਉਮਰ ਤਾਂ ਬੜੀ ਥੋੜ੍ਹੀ ਹੈ, 24-24, 25-25 ਸਾਲ ਦੇ ਸੀ। ਸੋ ਜਦੋਂ ਪੂਲੇ ਨੇ ਉਹ ਕਰਤੂਤਾਂ ਕੀਤੀਆਂ, ਉਹ ਤਾਂ 2-2, 3-3 ਸਾਲ ਦੇ ਹੋਣਗੇ, ਜਾਂ ਉਦੋਂ ਉਨੇ ਵੀ ਨਹੀਂ ਹੋਣੇ, ਜੰਮੇ ਵੀ ਨਹੀਂ ਹੋਣਾ ਸ਼ਾਇਦ ਇੱਕ ਅੱਧਾ ਉਹਨਾਂ 'ਚੋਂ। ਪਰ ਉਸ ਪੀਰੀਅਡ ਦੇ ਵਿੱਚ ਹੀ ਜਿਹੜਾ ਇੱਕ ਮੈਗਜ਼ੀਨ ਫਤਿਹਨਾਮਾ ਭਾਈ ਬਲਜੀਤ ਸਿੰਘ ਖਾਲਸਾ ਉਹਨੂੰ ਉਦੋਂ ਚਲਾਉਂਦੇ ਸੀ, ਉਹਦੇ ਵਿੱਚ ਇੱਕ ਪੂਰੀ ਦਾਸਤਾਨ ਲਿਖੀ ਹੋਈ ਸੀ ਕਿ ਪੂਲੇ ਨੇ ਕੀ ਕੀਤਾ, ਕੀ ਕਰਤੂਤਾਂ ਨੇ, ਕਿੰਨੇ ਮਾੜੇ ਕੰਮ ਇਹਨੇ ਕੀਤੇ ਹੋਏ ਨੇ। ਸੋ ਇਹ ਜੇਲ੍ਹ ਦੇ ਵਿੱਚ ਭਾਵੇਂ ਇਹਨਾਂ ਦੀ ਕੋਈ ਸਿੱਖੀ ਰੁਚੀ ਥੋੜ੍ਹੀ ਬਹੁਤ ਅੰਦਰ ਤਾਂ ਹੋਏਗੀ, ਲੇਕਿਨ ਹੈ ਤਾਂ ਇਸ ਕਿਸਮ ਦੇ ਛੋਟੇ ਮੋਟੇ, ਆਪ ਵੀ ਇੱਧਰ ਤੁਰੇ ਹੋਏ ਸੀ ਗਲਤ ਪਾਸੇ। ਸੋ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਜੋ ਮਾੜਾ ਕੰਮ ਕੀਤਾ ਹੀ ਆ, ਇੱਥੇ ਆ ਕੇ ਬੈਠੇ ਹਾਂ, ਤੇ ਇਹ ਕਿਉਂ ਨਾ ਕੋਈ ਸੇਵਾ ਕਰ ਲਈਏ ਜੀ। ਸੋ ਉਹਨਾਂ ਨੇ ਜੋ ਵੀ ਉਹਨਾਂ ਦੇ ਕੋਲ ਸਾਧਨ ਸੀ, ਜਿਸ ਤਰੀਕੇ ਦੇ ਨਾਲ, ਕਿਉਂਕਿ ਜਿਹੜਾ ਪੂਲੇ ਦਾ ਇੱਕ ਸ਼ੌਕ ਸੀ ਜਿਉਂਦੇ ਸਾੜਨ ਦਾ, ਉਹਨਾਂ ਨੂੰ ਬੇਪਤ ਕਰਨਾ ਔਰਤ ਨੂੰ, ਜਾਂ ਘਰਾਂ ਦੇ ਵਿੱਚ ਜਾ ਕੇ ਹੋਰ ਬਦਫੈਲੀਆਂ ਕਰਨੀਆਂ, ਲੁੱਟਾਂ ਖੋਹਾਂ ਕਰਨੀਆਂ, ਟੌਰਚਰ ਕਰਨਾ, ਕਿਉਂਕਿ ਜਿਉਂਦੇ ਸਾੜਨ ਨਾਲ ਇਹ ਹੁੰਦਾ ਵੀ ਤੁਸੀਂ ਸਬੂਤ ਹੀ ਉਡਾ ਦਿੰਦੇ ਹੋ, ਫਿਰ ਉਹ ਤਾਂ ਸਵਾਹ ਦਾ ਢੇਰ ਰਹਿ ਜਾਂਦਾ। ਸੋ ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਵੇਂ ਕਰਦਾ ਰਿਹਾ ਨਾ, ਇਹਨੂੰ ਇੱਦਾਂ ਹੀ ਸਜ਼ਾ ਦੇਣੀ ਚਾਹੀਦੀ ਹੈ। ਸੋ ਉਹਨਾਂ ਨੇ ਪ੍ਰਬੰਧ ਕੀਤਾ ਜਿਵੇਂ ਵੀ ਕੀਤਾ, ਵੈਦਰ ਜੇਲ੍ਹ ਅਧਿਕਾਰੀਆਂ ਦਾ ਉਹਨਾਂ ਨੂੰ ਸਮਰਥਨ ਸੀ ਨਹੀਂ ਸੀ। ਦੇਖੋ ਇਹ ਹੁੰਦਾ ਹੈ ਵੀ ਕਈ ਵਾਰ ਜਿਹੜੇ ਲੋਕ ਇਸ ਕਿਸਮ ਦੇ ਮਾੜੇ ਬੰਦਿਆਂ ਨੂੰ ਪ੍ਰੋਟੈਕਟ ਵੀ ਕਰ ਰਹੇ ਹੁੰਦੇ ਨੇ ਜੀ, ਦਿਲਾਂ 'ਚ ਤਾਂ ਉਹਨਾਂ ਦਾ ਵੀ ਹੁੰਦਾ ਨਾ ਵੀ ਇਹਨੇ ਮਾੜੇ ਕੰਮ ਕੀਤੇ ਹੋਏ ਨੇ,
ਜੀ ਤੇ ਕਈ ਵਾਰੀ ਇਹ ਹੁੰਦਾ ਵੀ ਜੇ ਉਹਨਾਂ ਨੂੰ ਸਜ਼ਾ ਮਿਲਣ ਲੱਗੇ ਤਾਂ ਜਿਹੜੇ ਹੁੰਦੇ ਨੇ ਉਹ ਵੀ ਪਰਲੇ ਪਾਸੇ ਮੂੰਹ ਕਰ ਲੈਂਦੇ ਨੇ ਵੀ ਜਾਣ ਦਿਓ ਇਹਨੂੰ, ਇਹ ਡਿਜ਼ਰਵ ਕਰਦਾ। ਸੋ ਇਹਨੂੰ ਜੇ ਹੁਣ ਕੋਈ ਸਪੋਰਟ ਕਹੇ ਜਾਂ ਸਾਜ਼ਿਸ਼ ਕਹੇ ਤਾਂ ਵੱਖਰੀ ਗੱਲ ਹੈ। ਮੈਂ ਸਮਝਦਾ ਵੀ ਇਹਨਾਂ ਯੋਧਿਆਂ ਨੇ ਕੰਮ ਕੀਤਾ। ਹਾਂ, ਇਹ ਸਵਾਲ ਜਿਹੜਾ ਉਹਨਾਂ ਨੇ ਪੁੱਛਿਆ ਬਹੁਤ ਕਹਿਣਗੇ ਕਿ ਜੀ ਉੱਥੇ ਕਦੇ ਕੋਈ ਛੁੱਟਿਆ ਤਾਂ ਹੈ ਨਹੀਂ ਜੀ। ਹੁਣ ਗੱਲ ਇਹ ਹੈ ਵੀ ਜੇ ਤਾਂ ਇਹ ਦੌਰ 1990 ਦਾ ਹੁੰਦਾ ਤੇ ਸੁਮੇਧ ਸੈਣੀ ਹੁੰਦਾ ਜਿਵੇਂ ਅੱਜ ਡੀਜੀਪੀ ਲੱਗਾ ਹੋਇਆ, ਫਿਰ ਤਾਂ ਇਹਨਾਂ ਦੋਨਾਂ ਨੂੰ ਜੱਜ ਛੱਡਦਾ ਜਾਂ ਨਾ ਛੱਡਦਾ ਜੇਲ੍ਹ ਚੋਂ ਕੱਢ ਕੇ ਹੀ ਉਹਦਾ ਮੁਕਾਬਲਾ ਬਣਾ ਕੇ ਮਾਰਿਆ ਹੁੰਦਾ, ਜਿਵੇਂ ਉਹਨੇ ਆਪਣੇ ਰਿਸ਼ਤੇਦਾਰ ਮਾਰੇ ਹੋਏ ਨੇ ਜਿਹਦੇ ਥੱਲੇ CBI ਦਾ ਕੇਸ ਚੱਲ ਰਿਹਾ ਇਹਦੇ ਖਿਲਾਫ। ਲੇਕਿਨ ਹੁਣ ਅੱਜ ਦੌਰ ਇਸ ਕਿਸਮ ਦਾ ਹੈ ਕਿ ਇਸ ਕਿਸਮ ਦਾ ਹੋਣਾ ਇੰਨਾ ਸੌਖਾ ਨਹੀਂ ਹੈ। ਕੀਤਾ ਤਾਂ ਹੈ, ਜਿਵੇਂ ਪਿਛਲੇ ਦਿਨਾਂ 'ਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਇੱਕ ਅਕਾਲੀ ਲੀਡਰ ਨੂੰ ਮਾਰਨ ਵਾਲਾ ਜਿਹੜਾ 14 ਸਾਲ ਜਿਹਨੇ ਸਜ਼ਾ ਭੋਗ ਲਈ ਉਹਨੂੰ ਕਿਵੇਂ, ਪਰ ਉਹਦੇ 'ਚ ਵੀ ਕਿਉਂਕਿ ਡਾਇਰੈਕਟ ਇੰਟਰਸਟ ਸੀ ਉਸ ADGP ਦਾ ਜਿਹਦਾ ਕਿ ਰਿਸ਼ਤੇਦਾਰ ਸੀ ਅਕਾਲੀ ਜਿਹਨਾਂ ਨੇ ਮਾਰਿਆ ਸੀ ਜੀ। ਹੁਣ ਇਸ ਕੇਸ 'ਚ ਜਿਹੜੇ ਟ੍ਰੇਟਰ ਹੁੰਦੇ ਨੇ ਜਾਂ ਗਦਾਰ ਹੁੰਦੇ ਨੇ, ਸੁਮੇਧ ਸੈਣੀ ਦਾ ਕਿਹੜਾ ਉਹ ਭਰਾ ਸੀ ਜਾਂ ਉਹਨੂੰ ਬਣਿਆ ਭਰਾ, ਉਹਨੂੰ ਹੀ ਦੇਣ ਲਈ ਸੀ ਜੀ ਤੂੰ ਮੇਰਾ ਇੰਨੇ ਨੇੜੇ ਹੈ ਤਾਂ ਉਹਦੇ ਲਈ ਡਰਟੀ ਕੰਮ ਹੀ ਕਰਦਾ ਸੀ, ਗੰਦੇ ਕੰਮ ਕਰਦਾ ਸੀ ਜਿਹੜਾ ਉਹ ਆਪ ਪੁਲਿਸ ਦੇ ਥੱਲੇ ਨਹੀਂ ਸੀ, ਕੈਟਾਂ ਤੋਂ ਕਰਵਾਉਂਦਾ ਸੀ ਜੀ। ਸੋ ਉਹਨਾਂ ਨੇ ਵੀ ਗੈਟ ਰਿਡ ਹੁੰਦਾ ਹੈ ਕਿ ਵੀ ਚਲੋ ਗੈਟ ਰਿਡ ਕਰੋ, ਇਹ ਹੋਏਗੀ ਕਿਤੇ ਨਾ ਕਿਤੇ ਗੱਲ। ਲੇਕਿਨ ਮੈਂ ਸਮਝਦਾ ਵੀ ਇਹ ਕਹਿਣਾ ਕਿ ਜੀ ਇਹ ਕਿਉਂਕਿ ਕਿਸੇ ਸਾਜ਼ਿਸ਼ ਨੇ ਜਾਂ ਫਿਰ ਅਸੀਂ ਇਹ ਕਹੀਏ ਜੀ ਕਿ ਇਹ ਸੁਮੇਧ ਸੈਣੀ ਦੇ ਨਾਲ ਰਲੇ ਹੋਏ ਨੇ ਇਸ ਲਈ ਇਹਨਾਂ ਨੂੰ ਛੱਡਤਾ, ਇਹ ਠੀਕ ਨਹੀਂ ਹੈ ਗੱਲ। ਕਈ ਵਾਰੀ ਸਰਕਮਸਟੈਂਸਸ ਇਸ ਕਿਸਮ ਦੇ ਬਣ ਜਾਂਦੇ ਨੇ ਔਰ ਇਹ ਗੱਲ ਪਹਿਲੀ ਵਾਰੀ ਨਹੀਂ ਹੋਈ ਕਿ ਫੇਸਬੁੱਕ ਤੇ ਇਦਾਂ ਦੀ ਚਰਚਾ ਹੈ। ਬੇਅੰਤ ਸਿੰਘ ਸਤਵੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਦਿੱਤੀ, ਉਹਨਾਂ ਬਾਰੇ ਸੀ ਕਿ ਜੀ ਉਹ RK ਧਵਨ ਜਿਹੜਾ ਉਹ ਬੜੇ ਨੇੜੇ ਸੀ ਬੇਅੰਤ ਸਿੰਘ ਦੇ ਔਰ ਇਹ ਰਾਜੀਵ ਗਾਂਧੀ ਨੇ ਮਰਵਾਇਆ ਹੋ ਸਕਦਾ ਹੈ, ਕਿਸੇ ਨੇ ਸੋਨੀਆ ਗਾਂਧੀ ਦੇ ਖਾਤੇ 'ਚ ਵੀ ਪਾਇਆ। ਸੋ ਕਈ ਵਾਰੀ ਇਹ ਪੁੱਛਿਆ ਜਾਂਦਾ ਸੀ ਕਿ ਜੀ ਉਹ ਬੰਦੇ 3 ਸੀ, ਤੀਜਾ ਕਿੱਥੇ ਗਿਆ ਫਲਾਣਾ। ਉਹ ਮੈਂ ਕਿਹਾ ਭਾਈ ਇਹ ਤੁਸੀਂ ਜਿੱਥੇ ਕ੍ਰੈਡਿਟ ਬਿਲੋਂਗ ਕਰਦਾ ਉੱਥੇ ਹੀ ਰਹਿਣ ਦਿਓ। ਬੇਅੰਤ ਸਿੰਘ ਸਤਵੰਤ ਸਿੰਘ ਨੇ ਕੌਮੀ ਕੌਜ਼ ਨੂੰ ਸਾਹਮਣੇ ਰੱਖ ਕੇ ਜਿਹੜਾ ਬੰਦਾ ਮਰਨ ਲਈ ਤਿਆਰ ਹੈ, ਉਹਨਾਂ ਦੇ ਆਪਣੇ ਬੱਚੇ ਨੇ ਬੇਅੰਤ ਸਿੰਘ ਦੇ, ਵਾਈਫ ਹੈ ਸਤਵੰਤ ਸਿੰਘ ਦੀ ਮੰਗੇਤਰ ਹੈ, ਉਹਨਾਂ ਨੇ ਇੱਕ ਤਾਂ ਹੁੰਦਾ ਵੀ ਦੁਨਿਆਵੀ ਤੌਰ ਤੇ ਤੁਸੀਂ ਕਿਸੇ ਦੇ ਮੁਖਬਰ ਬਣ ਕੇ ਕੋਈ ਆਰਥਿਕ ਫਾਇਦਾ ਲੈਂਦੇ ਹੋ, ਜਿਹੜਾ ਮਰਨ ਲਈ ਤਿਆਰ ਹੋ ਗਿਆ ਉਹ ਕਿਹੜੀ ਸਾਜ਼ਿਸ਼ ਦਾ ਸ਼ਿਕਾਰ ਹੈ। ਪਰ ਹਾਂ ਜੇ ਦੂਸਰਿਆਂ ਨੂੰ ਵੀ ਪਤਾ ਹੋਏ ਸੇ ਧਵਨ ਹੈ ਜਾਂ ਕੋਈ ਹੈ ਕਿ ਵੀ ਇਹਨਾਂ ਦੇ ਇਰਾਦੇ ਇਹ ਨੇ ਤੇ ਉਹਦੇ 'ਚ ਰੁਕਾਵਟ ਨਾ ਬਣ ਜਾਂ ਉਸ ਨੂੰ ਰੋਕਣ ਦਾ ਯਤਨ ਨਾ, ਹਾਂ ਇਹ ਕਿਤੇ ਵੀ ਸਮਝ ਆ ਸਕਦਾ ਹੈ। ਇਹ ਫਿਰ ਡਿਵਾਈਨ ਇੰਟਰਵੈਂਸ਼ਨ ਹੁੰਦੀ ਹੈ, ਇਹ ਰੱਬੀ ਗੱਲ ਹੁੰਦੀ। ਜਿਵੇਂ ਇੱਕ ਪੱਤਰਕਾਰ ਮੈਨੂੰ ਉੱਥੇ ਵਾਸ਼ਿੰਗਟਨ ਮਿਲਿਆ ਅੰਮ੍ਰਿਤਸਰ ਦਾ, ਮੈਂ ਕਿਹਾ ਜੀ ਗੁਰੂ ਦੀ ਇਹ ਕਲਾ ਹੈ ਕਿ ਉਹ ਅਰੁਣ ਜੇਤਲੀ ਜਿਹੜਾ ਹੈ ਉਹਨੂੰ 1,30,000 ਵੋਟਾਂ ਨਾਲ ਹਰਾਇਆ। ਉਹ ਹਾਲਾਂ ਸਿੱਖ ਹੈ, ਉਹ ਮੈਨੂੰ ਕਹਿੰਦਾ ਜੀ ਦੇਖੋ ਗੱਲ ਇਹ ਕਲਾ ਵਾਲੀ ਨਹੀਂ, ਅੰਦਰੂਨੀ ਕਹਾਣੀ। ਮੈਂ ਕਿਹਾ ਜੀ ਕਹਾਣੀ ਕੋਈ ਹੋਏ, BJP ਨੇ ਹਰਾਇਆ ਹੋਏ, ਅਕਾਲੀਆਂ ਨੇ ਹਰਾਇਆ ਹੋਏ, ਇਹ ਮੈਂ ਕਿਹਾ ਕਹਾਣੀਆਂ ਹੀ ਹੁੰਦੀਆਂ ਨੇ। ਜਦੋਂ ਡਿਵਾਈਨ ਇੰਟਰਵੈਂਸ਼ਨ ਇਹੀ ਹੁੰਦੀ ਹੈ ਕਿ ਐਂਡ ਰਿਜ਼ਲਟ ਕੀ ਹੈ। ਉਹ ਹਾਰਿਆ ਜਿੱਥੋਂ ਜਿਹੜੇ ਪਿਓ ਪੁੱਤਰ ਲੈ ਕੇ ਆਏ ਸੀ ਕਿ ਜੀ ਅਸੀਂ 2 ਲੱਖ ਵੋਟਾਂ ਦੇ ਫਰਕ ਨਾਲ ਜਿਤਾਵਾਂਗੇ, ਉਹਨਾਂ ਦਾ ਈਗੋ ਬੈਲੂਨ ਪੰਚਰ ਕੀਤਾ। ਲੇਕਿਨ ਮੈਂ ਸਮਝਦਾ ਵੀ ਹਰ ਚੀਜ਼ ਦੇ ਪਿੱਛੇ ਸਾਜ਼ਿਸ਼ ਦੇਖਣ ਦਾ ਸਾਡਾ ਸੁਭਾਅ ਵੀ ਹੈ, ਐਵੇਂ ਅਮਰੀਕਾ 'ਚ ਵੀ ਹੈ, ਕਿਹੜਾ ਸਾਡੇ 'ਚ ਹੈ। ਕੈਨੇਡੀ ਨੂੰ ਮਰਿਆ ਕਿੰਨੇ ਸਾਲ ਹੋ ਗਏ ਨੇ, ਅਜੇ ਵੀ ਹੁੰਦਾ ਹੈ ਕਿ ਜੀ ਮਰਵਾਇਆ ਕਿਨੇ, ਗੋਲੀ ਕਿਨੇ ਚਲਾਈ, ਪਿੱਛੇ ਕੌਣ ਸੀ, ਅੱਗੇ ਕੌਣ ਸੀ, ਮਾਫੀਆ ਨੇ ਮਰਵਾਤਾ, ਇਹਨੇ ਕਰਤਾ, ਉਹ ਕਰਤਾ। ਸੋ ਇਹ ਕਹਾਣੀਆਂ ਚੱਲਦੀਆਂ ਰਹਿੰਦੀਆਂ ਨੇ ਔਰ ਮੈਂ ਸਮਝਦਾ ਵੀ ਇਹ ਜੇ ਕੋਈ ਦੋਨੋਂ ਬਾਹਰ ਨਹੀਂ ਆ ਗਏ ਸਿੰਘ, ਕਿਉਂਕਿ ਇਹਨਾਂ ਦੇ ਜਿਹੜੇ ਪੁਰਾਣਾ ਕੇਸ ਚੱਲਦਾ ਮੈਂ ਖੁਦ ਦੀ ਜ਼ਮਾਨਤ ਨਹੀਂ ਹੋਈ ਜਾਂ ਕਿਵੇਂ, ਔਰ ਜਿਹੜਾ ਫੀਅਰ ਹੈ ਇਹਦੇ ਤੋਂ ਬਾਅਦ ਹੋ ਸਕਦਾ ਕਿ ਵੀ ਜੇ ਹੁਣ ਆ ਵੀ ਗਏ ਨੇ ਤੇ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਨੇ ਮੰਗ ਕੀਤੀ ਹੈ ਵੀ ਇਹਨਾਂ ਨੂੰ ਸੁਰੱਖਿਆ ਦਿੱਤੀ ਜਾਏ, ਏਜੰਸੀਆਂ ਜਿਹੜੀਆਂ ਨੇ ਕਿਸੇ ਹੋਰ ਬਹਾਨੇ ਦੇ ਨਾਲ ਇਹਨਾਂ ਨੂੰ ਐਲੀਮੀਨੇਟ ਕਰ ਸਕਦੀਆਂ, ਕਿਉਂਕਿ ਇਹ ਇੱਕ ਐਜ਼ ਏ ਹੀਰੋ ਜਾਣਗੇ ਸਿੱਖਾਂ ਦੇ ਵਿੱਚ ਕਿ ਭਾਈ ਇਹਨੇ ਦੁਸ਼ਟ ਨੂੰ ਸਜ਼ਾ ਦਿੱਤੀ ਹੈ। ਸੋ ਜਾਂ ਇਹਨਾਂ ਨੂੰ ਬਦਨਾਮ ਕਰਨਗੇ, ਆਲਰੇਡੀ ਕੁਛ ਨਾ ਕੁਛ ਜਿਹੜਾ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ ਚੱਲ ਹੀ ਰਿਹਾ ਹੁੰਦਾ ਅੰਦਰੂਨੀ ਪਰਿਵਾਰਾਂ ਦੇ ਵਿੱਚ ਕੌਣ ਕਿੱਥੇ ਕੀ ਕਰ ਰਿਹਾ। ਸੋ ਇਹਨਾਂ ਨੂੰ ਵੈਸੇ ਡੀਫੇਮ ਕਰਨਗੇ ਕਿਉਂਕਿ ਇਹਨਾਂ ਦਾ ਕੋਈ ਵਸ ਨਹੀਂ ਚੱਲਿਆ, ਪਰ ਮੈਂ ਇਹ ਸਮਝਦਾ ਵੀ ਇਹਨਾਂ ਨੇ ਯੋਧਿਆਂ ਵਾਲਾ ਕੰਮ ਕੀਤਾ ਸੀ ਔਰ ਇਹਨਾਂ ਨੂੰ ਉਹ ਕ੍ਰੈਡਿਟ ਜਿਹੜਾ ਉਹ ਇਹਨਾਂ ਦਾ ਹੀ ਹੈ ਡਿਊ ਔਰ ਇਸ ਨੂੰ ਡਿਨਾਈ ਨਹੀਂ ਕੀਤਾ ਜਾਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।